ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਹਮਾਸ ਦੇ ਉੱਤੇ ਕਹਿੰਦੇ ਵੀ ਹੁਣ ਇਸ ਟਾਈਮ ਖਾਸਾ ਜਿਹੜਾ ਦਬਾਅ ਬਣਿਆ ਪਿਆ ਆ। ਕਾਰਨ ਇਹੀ ਆ ਵੀ ਕੱਲ ਜਿਹੜਾ ਨੇਤਨਯਾਹੂ ਜੋ ਇੱਥੇ ਅਮਰੀਕਾ ਦੇ ਵਿੱਚ ਆਇਆ ਸੀ ਟਰੰਪ ਹੋਣਾ ਦੇ ਨਾਲ ਮੁਲਾਕਾਤ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜਿਹੜਾ ਐਲਾਨ ਕੀਤਾ ਵੀ ਗਾਜ਼ਾ ਦੇ ਵਿੱਚ ਜਿਹੜਾ ਪੀਸ ਪਲਾਨ ਆ ਉਹ ਲਾਇਆ ਗਿਆ ਆ ਤੇ ਇਜ਼ਰਾਈਲ ਵਾਲੇ ਮੰਨ ਗਏ ਆ। ਸੋ ਕਹਿੰਦੇ ਵੀ ਡੈਡਲਾਈਨ ਜਿਹੜੀ ਆ ਉਸ ਨੂੰ ਲੈ ਕੇ ਹਮਾਸ ਵਾਲੇ ਹੁਣ ਦਬਾਅ ਦੇ ਵਿੱਚ ਆ ਵੀ ਇਸ ਨੂੰ ਉਹ ਕਦੋਂ ਜਿਹੜੇ ਉਹ ਮੰਨਦੇ ਆ। 20 ਪੁਆਇੰਟਾਂ ਦਾ ਗਾਜ਼ਾ ਪੀਸ ਪਲਾਨ ਆ ਜਿਹਦੇ ਵਿੱਚ ਕਹਿੰਦੇ ਵੀ ਟਰੰਪ ਹੋਣਾ ਨੇ ਹਮਾਸ ਨੂੰ 3 ਤੋਂ 4 ਦਿਨ ਦਿੱਤੇ ਆ ਇਸ ਯੂਐਸ ਬੈਕਡ ਗਾਜ਼ਾ ਪਲਾਨ ਨੂੰ ਮੰਨਣ ਦੇ ਲਈ, ਅਸੈਪਟ ਜਿਹੜਾ ਉਹ ਕਰਨ ਦੇ ਲਈ। ਇਸ ਪਲਾਨ ਦੇ ਵਿੱਚ ਸੀਜ਼ਫਾਇਰ ਆ, ਪ੍ਰਿਜ਼ਨਰ ਸਵਾਪ ਆ ਤੇ ਹਮਾਸ ਦੀ ਡਿਸਆਰਮਾਮੈਂਟ ਆ, ਯਾਨੀ ਕਿ ਉਹਨਾਂ ਦਾ ਹਥਿਆਰ ਆ ਉਹਨਾਂ ਤੋਂ ਵਾਪਸ ਲਏ ਜਾਣਗੇ। ਅਰਬ ਤੇ ਮੁਸਲਿਮ ਮੁਲਕਾਂ ਨੇ ਟਰੰਪ ਹੋਣਾ ਦੇ ਇਹਨਾਂ ਐਫਰਟਸ ਨੂੰ ਜਿਹੜਾ ਉਹ ਜੀ ਆਇਆਂ ਨੂੰ ਆਖਿਆ ਹੈਗਾ ਆ। ਮੀਡੀਏਟਰਸ ਜਿਹੜੇ ਵਿਚੋਲਗੀ ਆ ਕਰਨ ਵਾਲੇ ਆ ਕਤਰ ਤੇ ਮਿਸਰ ਵਾਲੇ, ਇਜਿਪਟ ਵਾਲੇ, ਉਹਨਾਂ ਨੇ ਇਹ ਜਿਹੜਾ 20 ਜਿਹੜਾ ਨੁਕਾਤੀ ਪਲਾਨ ਆ ਉਹ ਹਮਾਸ ਦੇ ਨਾਲ ਕਹਿੰਦੇ ਵੀ ਕੱਲ ਸ਼ਾਮ ਨੂੰ ਸਾਂਝਾ ਜਿਹੜਾ ਉਹ ਕਰ ਲਿਆ ਸੀਗਾ। ਤੇ ਕਹਿੰਦੇ ਵੀ ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਆ ਉਹ ਟਰੰਪ ਹੋਣਾ ਦੇ ਨਾਲ ਸੀਗੇ ਵਾਈਟ ਹਾਊਸ ਦੇ ਵਿੱਚ ਜਦੋਂ ਟਰੰਪ ਹੋਣਾ ਨੇ ਇਸ ਪਲਾਨ ਦੀ ਘੋਸ਼ਣਾ ਕੀਤੀ ਜਿਹੜੀ ਉਹ ਸੀਗੀ। ਸੋ ਕਹਿੰਦੇ ਵੀ ਜਿਹੜੇ ਇਜ਼ਰਾਈਲ ਦੀਆਂ ਜਿਹੜੀਆਂ ਆਰਮਸ ਜਿਹੜੀਆਂ ਵਾਰ ਏਮਸ ਆ ਜੋ ਉਹਨਾਂ ਦੀ ਲੜਾਈ ਦੇ ਵਿੱਚ ਟੀਚੇ ਆ ਉਹਨਾਂ ਤੋਂ ਉਹ ਸੰਤੁਸ਼ਟ ਜਿਹੜੇ ਉਹ ਨਜ਼ਰ ਆ ਰਹੇ ਸੀਗੇ ਨੇਤਨਯਾਹੂ। ਹਮਾਸ ਇਹਨਾਂ ਨੈਗੋਸ਼ੀਏਸ਼ਨ ਦੇ ਵਿੱਚ ਗੱਲਬਾਤ ਦੇ ਵਿੱਚ ਸ਼ਾਮਿਲ ਨਹੀਂ ਸੀਗੇ। ਉਹ ਸਿੱਧਾ ਜਿਹੜੀ ਇਹਨਾਂ ਨੇ ਪਲਾਨ ਬਣਾਇਆ ਉਹਨਾਂ ਨੂੰ ਜਿਹੜਾ ਦੇ ਦਿੱਤਾ ਗਿਆ ਵੀ ਕਹਿੰਦੇ ਵੀ ਮੰਨੋ ਨਹੀਂ ਤਾਂ ਫਿਰ ਕੰਮ ਜਿਹੜਾ ਤੁਹਾਡਾ ਹੋਰ ਵੀ ਖਰਾਬ ਹੋ ਸਕਦਾ। ਸੋ 3-4 ਦਿਨ ਦੀ ਮੌਲਤ ਦਿੱਤੀ ਆ, ਉਹ ਤੋਂ ਬਾਅਦ ਚ ਕੀ ਹੋ ਸਕਦਾ ਆ ਉਹਦੇ ਬਾਰੇ ਅਜੇ ਦੱਸਿਆ ਗਿਆ ਨਹੀਂ ਹੈਗਾ। ਸੋ ਕਤਰ ਤੇ ਮਿਸਰ ਵਾਲਿਆਂ ਨੇ ਇਹਨਾਂ ਨੂੰ ਇਹ ਜਾਣਕਾਰੀ ਦਿੱਤੀ ਆ। ਵਾਸ਼ਿੰਗਟਨ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਤੇ ਜਿਹੜੇ ਇਜ਼ਰਾਈਲੀ ਤੇ ਅਰਬ ਲੀਡਰ ਆ ਉਹਨਾਂ ਨੇ ਵੀ ਇਸ ਪਲਾਨ ਨੂੰ ਜਿਹੜਾ ਥਾਪੜਾ ਦਿੱਤਾ ਆ, ਅੰਡੋਰਸ ਜਿਹੜਾ ਉਹ ਕਰ ਦਿੱਤਾ ਆ ਤੇ ਸਾਰਿਆਂ ਨੇ ਇਹੀ ਕਿਹਾ ਵੀ ਅਸੀਂ ਹੁਣ ਹਮਾਸ ਦੀ ਵੇਟ ਕਰ ਰਹੇ ਹਾਂ ਵੀ ਉਹ ਆਪਣਾ ਫੈਸਲਾ ਕਦੋਂ ਜਿਹੜੇ ਉਹ ਲੈਣਗੇ। ਸੋ ਕਹਿੰਦੇ ਵੀ 3 ਜਾਂ 4 ਦਿਨ ਉਹਨਾਂ ਨੂੰ ਜਿਹੜਾ ਉਹ ਰਿਸਪੌਂਡ ਕਰਨ ਦੇ ਲਈ ਜਿਹੜੇ ਉਹ ਦਿੱਤੇ ਜਾਣਗੇ। ਸੋ ਹਮਾਸ ਕਹਿੰਦੇ ਵੀ ਆਈਦਰ ਗੋਇੰਗ ਟੂ ਡੂ ਇਟ ਔਰ ਨਾਟ, ਇਫ ਇਟਸ ਨਾਟ ਇਟਸ ਗੋਇੰਗ ਟੂ ਬੀ ਵੈਰੀ ਸੈਡ ਐਂਡ। ਇਹ ਵੀ ਜਿਹੜਾ ਟਰੰਪ ਹੋਣਾ ਨੇ ਵਾਈਟ ਹਾਊਸ ਦੇ ਵਿੱਚ ਗੱਲ ਕਰਦੇ ਹੋਏ ਜਿਹੜਾ ਉਹ ਆਖਿਆ ਤੇ ਉਹਨਾਂ ਨੇ ਕਿਹਾ ਵੀ ਕੀ ਇਸ ਤੋਂ ਬਾਅਦ ਦੇ ਵਿੱਚ ਵੀ ਕੋਈ ਗੱਲਬਾਤ ਦਾ ਰਹਿ ਜਾਂਦਾ ਆ, ਕੋਈ ਸਕੋਪ ਹੈਗਾ ਆ ਵੀ ਗੱਲ ਹੋ ਸਕਦੀ ਆ। ਤਾਂ ਟਰੰਪ ਹੋਣਾ ਨੇ ਜਿਹੜਾ 2 ਸ਼ਬਦਾਂ 'ਚ ਜਵਾਬ ਦਿੱਤਾ, ਕਹਿੰਦੇ ਵੀ ਨਾਟ ਮੱਚ, ਵੀ ਇਸ ਤੋਂ ਬਾਅਦ ਦੇ ਵਿੱਚ ਕੁਝ ਹੋਰ ਬਹੁਤਾ ਨਹੀਂ ਰਹਿ ਜਾਂਦਾ ਹੈਗਾ। ਸੋ ਇਸ ਦੇ ਵਿੱਚ ਇਮੀਡੀਏਟ ਸੀਜ਼ਫਾਇਰ, ਜਿੰਨੇ ਵੀ ਹੋਸਟੇਜਸ ਆ ਉਹਨਾਂ ਸਾਰਿਆਂ ਦੀ ਅਦਲਾ ਬਦਲੀ ਜਿਹੜੀ ਹੋਣੀ, ਹਮਾਸ ਦੇ ਦੁਆਰਾ ਜਿਹੜੇ ਫੜੇ ਗਏ ਹੈਗੇ ਆ ਤੇ ਜਿਹੜੇ ਇਜ਼ਰਾਈਲ ਨੇ ਪੈਲਸਤੀਨੀਅਨ ਫੜੇ ਆ ਉਹਨਾਂ ਨੂੰ ਆਪਸ ਦੇ ਵਿੱਚ ਬਦਲਾ ਕੀਤਾ ਜਾਊਗਾ। ਤੇ ਇਜ਼ਰਾਈਲ ਵਾਲੇ ਕਹਿੰਦੇ ਵੀ ਗਾਜ਼ਾ ਦੇ ਵਿੱਚੋਂ ਵਿਦਡਰਾ ਕਰ ਲੈਣਗੇ ਤੇ ਹਮਾਸ ਤੋਂ ਹਥਿਆਰ ਜਿਹੜੇ ਉਹ ਵਾਪਸ ਲੈ ਜਾਣਗੇ ਤੇ ਜਿਹੜੀ ਟ੍ਰਾਂਜੀਸ਼ਨਲ ਸਰਕਾਰ ਆ ਇੱਕ ਅੰਤਰਰਾਸ਼ਟਰੀ ਜਿਹੜੀ ਬਾਡੀ ਆ ਉਹ ਬਣਾਈ ਜਾਊਗੀ। ਉਸ ਦੇ ਤਹਿਤ ਜਿਹੜੀ ਟ੍ਰਾਂਜੀਸ਼ਨਲ ਗਵਰਨਮੈਂਟ ਆ ਉਸ ਨੂੰ ਬਣਾਇਆ ਜਿਹੜਾ ਹੋ ਜਾਵੇਗਾ। ਸੋ ਇੱਕ ਜਿਹੜਾ ਸੋਰਸ ਆ ਰੋਇਟਰਸ ਦੇ ਕਰੀਬ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਹਮਾਸ ਵਾਲੇ ਅੰਦਰ ਖਾਤੇ ਇਹ ਕਹਿ ਰਹੇ ਆ ਵੀ ਇਹ ਜਿਹੜਾ ਪਲਾਨ ਬਣਾਇਆ ਗਿਆ ਆ ਇਹ ਇਜ਼ਰਾਈਲ ਦਾ ਹੀ ਪੱਖ ਪੂਰਦਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ ਤੇ ਕਹਿੰਦੇ ਵੀ ਸਾਡੇ ਉੱਤੇ ਇੰਪੋਸੀਬਲ ਕੰਡੀਸ਼ਨਸ ਜਿਹੜੀਆਂ ਉਹ ਲਾਈਆਂ ਗਈਆਂ ਆ। ਸੋ ਦੇਖੋ ਕੀ ਹੁੰਦਾ ਆ, ਪਰ ਅਜੇ 2-3 ਦਿਨ ਦਾ ਵਕਤ ਉਹਨਾਂ ਦੇ ਕੋਲ ਹੈ ਹਮਾਸ ਦੇ ਕੋਲ ਤੇ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਵੀ ਉਹ ਹਮਾਸ ਫੈਸਲਾ ਇਸ ਦੇ ਵਿੱਚ ਲੈਂਦੀ ਹੈਗੀ ਆ। ਕਹਿੰਦੇ ਵੀ ਪ੍ਰੈਸ਼ਰ ਬਹੁਤ ਆ ਹਮਾਸ ਦੇ ਉੱਤੇ ਵੀ। ਫੋਰਨ ਮਿਨਿਸਟਰ ਜਿਹੜੇ ਸਾਊਦੀ ਅਰੇਬੀਆ ਦੇ, ਜਾਰਡਨ ਦੇ, UAE ਦੇ, ਕਤਰ ਦੇ, ਇਜਿਪਟ ਦੇ, ਇਹਨਾਂ ਸਾਰਿਆਂ ਨੇ ਇਸ ਪਲਾਨ ਨੂੰ ਜੀ ਆਇਆਂ ਨੂੰ ਆਖਦੇ ਹੋਏ ਤੇ ਹਮਾਸ ਦੇ ਉੱਤੇ ਦਬਾਅ ਪਾ ਰਹੇ ਵੀ ਭਾਈ ਤੁਹਾਨੂੰ ਇਹ ਹੁਣ ਮੰਨ ਲੈਣਾ ਚਾਹੀਦਾ ਹੈ।